ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 2 ਤਰੀਕ ਆ ਤੇ ਜਿਹੜਾ ਦਿਨ ਹੈਗਾ ਆ ਉਹ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬੋ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੋ ਨਵੀਂ ਲੜਾਈ ਚੱਲ ਰਹੀ ਹੈਗੀ ਆ ਬਹੁਤ ਸਾਰੇ ਯੂਨੀਵਰਸਿਟੀਜ਼ ਤੇ ਕਾਲਜ ਕੈਂਪਸਸ ਦੇ ਵਿੱਚ, ਉਹ ਹੁਣ ਕਾਫੀ ਮੀਡੀਆ ਜਿਹੜਾ ਉਹਨੂੰ ਕਵਰ ਕਰਨਾ ਸ਼ੁਰੂ ਮੀਡੀਆ ਨੇ ਕਰ ਦਿੱਤਾ ਹੈਗਾ। ਪੁਲਿਸ ਨੇ ਧੱਕੇ ਦੇ ਨਾਲ ਜਿਹੜੇ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਰ ਸੀਗੇ ਬਹੁਤ ਸਾਰੇ ਕਾਲਜਸ ਤੇ ਉਹਨਾਂ ਨੂੰ ਉੱਥੋਂ ਰਿਮੂਵ ਕਰ ਦਿੱਤਾ, ਜਿਨ੍ਹਾਂ ਦੇ ਵਿੱਚ UCLA ਦੇ ਜਿਹੜਾ ਕੈਂਪਸ ਆ ਉਹ ਵੀ ਸੀਗਾ। UCLA ਦੇ ਕੈਂਪਸ 'ਚ ਕੱਲ੍ਹ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਉੱਥੇ ਲੜਾਈ ਹੋ ਗਈ। ਜਿਹੜੇ ਪ੍ਰੋ ਇਜ਼ਰਾਈਲ ਵਾਲੇ ਲੋਕ ਆ ਉਹ ਡੰਡੇ ਤੇ ਆਪਣੇ ਰੋਡਸ ਲੈ ਕੇ ਚਲੇ ਗਏ ਤੇ ਉਹਨਾਂ ਨੇ ਜੋ ਪ੍ਰੋ ਪੈਲਸਟੀਨੀਅਨ ਸਟੂਡੈਂਟ ਸੀ ਉਹਨਾਂ ਨੂੰ ਕੁੱਟਮਾਰ ਕੀਤੀ ਤੇ ਕਈ ਜਣੇ ਜਿਹੜੇ ਆ ਹਸਪੀਟਲ ਦੇ ਵਿੱਚ ਵੀ ਗਏ ਹੈਗੇ। ਬਹੁਤ ਸਾਰੇ ਸਕੂਲ ਜਿਨ੍ਹਾਂ 'ਚ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ 'ਚ ਹੈਗੀ ਆ, ਉੱਥੇ ਪੁਲਿਸ ਆਈ ਹੈਗੀ ਆ ਜਿਸ ਨੂੰ ਪ੍ਰੋਟੈਸਟ ਜੋ ਕਰ ਰਹੇ ਸੀ ਉਹਨਾਂ ਨੂੰ ਬਾਹਰ ਕੱਢਣਾ ਪਿਆ। ਈਵਨ ਹੁਣ ਇਹ ਵੀ ਖਬਰ ਆ ਰਹੀ ਆ ਵੀ ਉੱਥੇ ਪੁਲਿਸ ਵਾਲਿਆਂ ਨੇ ਗੋਲੀ ਵੀ ਚਲਾਈ ਆ। ਸੋ ਉਹ ਜਿਹੜਾ ਕਾਫੀ ਵਿਰੋਧ ਉਹਦਾ ਹੋ ਰਿਹਾ ਹੈਗਾ। ਪ੍ਰੈਜ਼ੀਡੈਂਟ ਬਾਈਡਨ ਹੁਣੀ ਇੱਕ ਵਾਰੀ ਬੋਲੇ ਹੈਗੇ ਆ ਇਸ ਇਸ਼ੂ ਦੇ ਉੱਤੇ ਵੀ ਜਿਹੜਾ ਪ੍ਰੋਟੈਸਟ ਆ ਉਹ ਪੀਸਫੁਲ ਹੋਣਾ ਚਾਹੀਦਾ। ਬੜੀ ਬੈਲੈਂਸਡ ਅਪਰੋਚ ਉਹ ਕਰ ਰਹੇ ਆ ਸ਼ੋ, ਕਿਉਂਕਿ ਇਲੈਕਸ਼ਨ ਹੈਗੀ ਆ ਤੇ ਆਪਣਾ ਜਿਹੜਾ ਲੈਫਟ ਵਾਲਾ ਉਹਨਾਂ ਦਾ ਬੇਸ ਆ ਉਸ ਨੂੰ ਉਹ ਨਾਰਾਜ਼ ਵੀ ਨਹੀਂ ਕਰਨਾ ਚਾਹੁੰਦੇ ਹੈਗੇ ਤੇ ਦੂਸਰੇ ਪਾਸੇ ਜਿਹੜਾ ਇਜ਼ਰਾਈਲ ਆ ਉਹਦੇ ਨਾਲ ਵੀ ਜਿਹੜੀ ਜਾਂ ਪ੍ਰੋ ਇਜ਼ਰਾਈਲੀ ਲੋਕ ਹੈਗੇ ਆ ਉਹਨਾਂ ਦੇ ਨਾਲ ਵੀ ਮਿੱਤਰਤਾ ਸ਼ੋਅ ਕਰਨਾ ਚਾਹੁੰਦੇ ਹੈਗੇ ਆ। ਪੋਰਟਲੈਂਡ ਸਟੇਟ ਯੂਨੀਵਰਸਿਟੀ ਜਿਹੜੀ ਓਰੇਗਨ ਦੇ ਵਿੱਚ ਹੈਗੀ ਆ, ਉੱਥੇ ਵੀ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਬੈਰੀਕੇਡ ਕਰ ਲਿਆ ਸੀ ਤੇ ਦਰਜਨਾਂ ਦੇ ਕਰੀਬ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਪੁਲਿਸ ਵੱਲੋਂ। ਨਿਊ ਹੈਂਪਸ਼ਾਇਰ ਦੇ ਵਿੱਚ 100 ਤੋਂ ਵੱਧ ਸਟੂਡੈਂਟਸ ਨੂੰ ਅਰੈਸਟ ਕੀਤਾ ਗਿਆ ਹੈਗਾ। ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਗਾਜ਼ਾ ਦੇ ਵਿੱਚ ਜੋ ਕੁਝ ਚੱਲ ਰਿਹਾ ਹੁਣ ਤੱਕ 34,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਆ, 75,000 ਤੋਂ ਵੱਧ ਫੱਟੜ ਹੋ ਚੁੱਕੇ ਹੈਗੇ ਆ ਤੇ ਇਜ਼ਰਾਈਲ ਦੇ 1200 ਦੇ ਕਰੀਬ ਲੋਕ ਮਾਰੇ ਗਏ ਸੀ ਅਕਤੂਬਰ 7 ਦੇ ਵਿੱਚ ਜਦੋਂ ਹਮਾਸ ਨੇ ਉੱਥੇ ਅਟੈਕ ਕੀਤਾ ਸੀਗਾ। UCLA ਨੇ ਸਾਰੀਆਂ ਕਲਾਸਿਸ ਕੈਂਸਲ ਕਰ ਦਿੱਤੀਆਂ ਆ। UCLA ਦੇ ਚਾਂਸਲਰ ਜੀਨ ਬਲੌਕ ਨੇ ਰਿਟਨ ਸਟੇਟਮੈਂਟ ਦਿੱਤੀ ਆ ਵੀ ਜੋ ਕੁਝ ਮੇਰੇ ਕੈਂਪਸ 'ਚ ਵਾਪਰਿਆ ਉਹ ਨਹੀਂ ਵਾਪਰਨਾ ਚਾਹੀਦਾ ਸੀ, ਬਹੁਤ ਮਾੜੀ ਗੱਲ ਹੋਈ ਆ, ਕਿਸੇ ਦੇ ਸੱਟ ਚੋਟ ਨਹੀਂ ਲੱਗਣੀ ਚਾਹੀਦੀ ਸੀ। UCLA ਸਰੋਤਿਆਂ ਨੂੰ ਦੱਸਦੇ ਜਾਈਏ ਬਹੁਤ ਵੱਡਾ ਕੈਂਪਸ ਆ ਜਿੱਥੇ 52,000 ਸਟੂਡੈਂਟਸ ਪੜ੍ਹਦੇ ਹੈਗੇ ਜੀ। ਅੱਜ ਕੈਲੀਫੋਰਨੀਆ ਦੇ ਕਈ ਜਿਹੜੇ ਲਾਅ ਮੇਕਰਸ ਆ, ਸਟੇਟ ਅਧਿਕਾਰੀ ਆ, ਉਹਨਾਂ ਨੇ ਵੀ ਜਿਹੜੇ ਇਹ ਪ੍ਰੋਟੈਸਟ ਆ, ਵਾਇਲੈਂਸ ਜਿਹੜੀ ਹੋਈ ਆ ਉਸ ਦੀ ਜਿਹੜੀ ਨਿੰਦਾ ਕੀਤੀ ਆ, ਪਰ ਇਹਨਾਂ ਦਾ ਐਂਗਲ ਇਜ਼ਰਾਈਲ ਦੇ ਪੱਖ ਤੋਂ ਹੀ ਦੇਖਿਆ ਗਿਆ। ਗਵਰਨਰ ਨਿਊਸਮ ਨੇ ਵੀ ਇਸ ਵਾਇਲੈਂਸ ਦੀ ਜਿਹੜੀ ਨਿੰਦਾ ਕੀਤੀ। ਕਹਿੰਦੇ ਵੀ ਲਾ ਕਲੀਅਰ ਆ, ਰਾਈਟ ਟੂ ਫ੍ਰੀ ਸਪੀਚ, ਕਹਿੰਦੇ ਵੀ ਉਹਦੇ ਵਿੱਚ ਵਾਇਲੈਂਸ, ਵੈਂਡਲਿਜ਼ਮ, ਲਾਅਲੈਸਨੈਸ ਕੈਂਪਸ ਦੇ ਉੱਤੇ ਉਹ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਜਿਹੜਾ ਵੀ ਕੋਈ ਇਲੀਗਲ ਬਿਹੇਵੀਅਰ ਦੇ ਵਿੱਚ ਇੰਗੇਜ ਕਰੂਗਾ ਉਹ ਕਰੂਗਾ, ਉਸ ਨੂੰ ਉਸ ਦੇ ਲਈ ਜਵਾਬ ਦੇ ਉਹਦੇ ਐਕਸ਼ਨ ਦੇ ਲਈ ਬਣਾਇਆ ਜਾਊਗਾ, ਚਾਹੇ ਉਹ ਕ੍ਰਿਮੀਨਲ ਪ੍ਰੋਸੀਕਿਊਸ਼ਨ ਆ, ਸਸਪੈਂਸ਼ਨ ਆ ਜਾਂ ਐਕਸਪਲਸ਼ਨ ਵੀ ਜਿਹੜੀ ਇਸ ਵਿੱਚ ਹੋ ਸਕਦੀ ਆ। ਲੈਫਟੀਨੈਂਟ ਗਵਰਨਰ ਇਲੈਨੀ ਕਲੋਨਕਸ ਉਹਨਾਂ ਨੇ ਵੀ ਇਸ ਬਾਬਤ ਜਿਹੜੀ ਉਹ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ ਆ। ਸੇਮ ਉਹੀ ਜਿਹੜੇ ਗਵਰਨਰ ਨਿਊਸਮ ਦੇ ਦੁਆਰਾ ਇੱਕ ਵਾਰਨਿੰਗ ਜਿਹੜੇ ਵਾਇਲੈਂਸ ਕਰ ਰਹੇ ਆ ਇਹਨਾਂ ਪ੍ਰੋਟੈਸਟ ਦੇ ਵਿੱਚ, ਉਹਨਾਂ ਨੂੰ
ਦਿੱਤੀ ਗਈ ਆ। ਸੋ UCLA ਦੇ ਵਿੱਚ ਕਹਿੰਦੇ 200 ਤੋਂ ਵੱਧ ਲੋਕਾਂ ਨੂੰ ਅੱਜ ਸਵੇਰੇ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ, ਜਿਹੜੇ ਕਿ ਪ੍ਰੋ ਪੈਲਸਟੀਨ ਐਨਕੈਂਪਮੈਂਟ ਜੋ ਉੱਥੇ ਤੰਬੂ ਲਾ ਕੇ ਬੈਠੇ ਆ, ਉਹਨਾਂ ਦੇ ਵਿੱਚ ਜਾਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀ। ਨਾਲ ਦੇ ਨਾਲ ਜਿਹੜੇ ਟੈਂਟ ਆ ਉਹਨਾਂ ਨੂੰ ਵੀ ਉਹਨਾਂ ਨੇ ਡਿਸਮੈਂਟਲ ਕੀਤਾ ਤੇ ਪ੍ਰੋਟੈਸਟਰਸ ਨੂੰ ਉੱਥੋਂ ਪੁਸ਼ ਆਊਟ ਕਰ ਦਿੱਤਾ ਸੀਗਾ। ਸੋ ਇੱਦਾਂ ਦੀਆਂ ਜਿਹੜੀਆਂ ਖਬਰਾਂ ਕਾਫੀ ਜ਼ਿਆਦਾ ਇਸ ਮੌਕੇ ਆਪਾਂ ਨੂੰ ਨਜ਼ਰ ਜਿਹੜੀਆਂ ਉਹ ਆ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਸ ਤੇ ਨਜ਼ਰ ਮਾਰਦੇ ਜਾਈਏ। ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੇ 2 ਨੈਸ਼ਨਲ ਮੋਨੂਮੈਂਟਸ ਆ ਉਹਨਾਂ ਨੂੰ ਐਕਸਪੈਂਡ ਕੀਤਾ ਆ, ਉਹਨਾਂ ਦੇ ਵਿੱਚ ਇਜ਼ਾਫਾ ਕੀਤਾ ਆ। ਵੀਰਵਾਰ ਨੂੰ ਉਹਨਾਂ ਨੇ ਜਿਹੜੇ 2 ਨੈਸ਼ਨਲ ਮੋਨੂਮੈਂਟਸ ਕੈਲੀਫੋਰਨੀਆ ਦੇ ਵਿੱਚ ਉਸ ਵਿੱਚ ਵਾਧਾ ਹੋਇਆ। ਟਰਾਈਬਲ ਨੇਸ਼ਨ ਤੇ ਮੂਲ ਨਿਵਾਸੀ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਇਹ ਮੰਗ ਕੀਤੀ ਸੀਗੀ। ਹੁਣ ਕਹਿੰਦੇ ਤਕਰੀਬਨ 1,20,000 ਏਕੜ ਇੰਪੋਰਟੈਂਟ ਜਿਹੜਾ ਕਲਚਰਲ ਤੇ ਐਗਰੀਕਲਚਰ ਲੈਂਡ ਆ ਉਸ ਨੂੰ ਐਕਸਟੈਂਡ ਕੀਤਾ ਗਿਆ ਆ। ਇਹ ਡੈਮੋਕ੍ਰੇਟ ਪ੍ਰੈਜ਼ੀਡੈਂਟ ਜਿਹੜੇ ਅਮਰੀਕਾ ਦਾ ਬਿਊਟੀਫੁਲ ਇਨੀਸ਼ੀਏਟਿਵ ਉਸ ਦੇ ਅੰਡਰ ਇਸ ਨੂੰ ਡੈਜ਼ਿਗਨੇਟ ਕੀਤਾ ਗਿਆ ਆ। ਗ੍ਰੇਟ ਅਮਰੀਕਨ ਆਊਟਡੋਰਸ ਐਕਟ ਜਿਹੜਾ 2021 ਦੇ ਵਿੱਚ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਕਹਿੰਦੇ ਵੀ ਜਿਹੜੇ ਟਰਾਈਬਲ ਹੈਰੀਟੇਜ ਨੂੰ ਆਨਰ ਕਰਨ ਦੀ ਇਹਨਾਂ ਦੀ ਕੋਸ਼ਿਸ਼ ਆ। ਨਾਲ ਹੀ ਫੈਡਰਲ ਸਰਕਾਰ ਕਹਿ ਰਹੀ ਆ ਵੀ ਉਹ 30% ਜਿਹੜੇ ਪਬਲਿਕ ਲੈਂਡ ਆ ਉਹਨਾਂ ਨੂੰ ਕੰਜ਼ਰਵ ਕਰਨਾ ਚਾਹੁੰਦੀ ਹੈ ਤੇ 2030 ਤੱਕ ਇੰਨਾ ਹੀ ਜਿਹੜਾ ਪਾਣੀ ਆ ਉਸ ਨੂੰ ਵੀ ਬਚਾਉਣ ਦੀ ਕੋਸ਼ਿਸ਼ ਆ। ਨਾਲ ਦੇ ਨਾਲ ਜਿਹੜਾ ਕਲਾਈਮੇਟ ਚੇਂਜ ਨੂੰ ਵੀ ਇਸ ਦੇ ਵਿੱਚ ਮੁੱਖ ਰੱਖ ਕੇ ਇਹ ਫੈਸਲੇ ਜਿਹੜੇ ਉਹ ਲਏ ਗਏ ਹੈਗੇ ਆ। ਜਿਹੜੇ ਕੁਝ ਰਿਪਬਲਿਕਨਸ ਆ ਉਹਨਾਂ ਜਿਹੜੇ ਕ੍ਰਿਟਿਕਸ ਆ ਉਹਨਾਂ ਨੇ ਕਿਹਾ ਵੀ ਇਸ ਇਨੀਸ਼ੀਏਟਿਵ ਦੀ ਲੋੜ ਨਹੀਂ ਸੀਗੀ, ਜਿਸ ਦੇ ਵਿੱਚ ਕਹਿੰਦੇ ਵੀ ਜਿਹੜੀ ਥਾਂ ਨੂੰ ਉਹਨਾਂ ਨੇ ਪ੍ਰੀਜ਼ਰਵ ਜਾਂ ਕੰਜ਼ਰਵੇਸ਼ਨ ਦੇ ਅੰਡਰ ਲੈ ਕੇ ਆਉਂਦਾ। ਉਹਨਾਂ ਨੇ ਕਿਹਾ ਵੀ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਐਗਰੀਕਲਚਰ ਅਹਿਮ ਆ, ਕਰੂਸ਼ਲ ਆ, ਤੇ ਜੇ ਉਸ ਦੇ ਹੇਠੋਂ ਜ਼ਮੀਨ ਕੱਢ ਲਈ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਰਾਸ਼ਨ ਪਾਣੀ ਨੂੰ ਲੈ ਕੇ ਸਮੱਸਿਆ ਜਿਹੜੀ ਆ ਉਹ ਆ ਸਕਦੀ ਹੈਗੀ ਆ। ਨਰਦਰਨ ਕੈਲੀਫੋਰਨੀਆ ਦੇ ਵਿੱਚ ਇਹ ਬਰਿਆਸਾ ਸਨੋ ਮਾਊਂਟੇਨ ਨੈਸ਼ਨਲ ਮੋਨੂਮੈਂਟ ਜਿਹੜਾ ਸੈਕਰਾਮੈਂਟੋ 'ਚ ਆ ਉਸ ਨੂੰ ਵਧਾਇਆ ਗਿਆ। ਇਸ ਵਿੱਚ ਮਲੋਕ ਲਿਊਕ ਜਾਂ ਕੌਂਡਰ ਰਿਜ ਨੂੰ ਵੀ ਇਸ ਵਿੱਚ ਹੁਣ ਐਡ ਕੀਤਾ ਗਿਆ ਹੈ। ਉਧਰ ਸਦਰਨ ਕੈਲੀਫੋਰਨੀਆ ਪੈਸਾਡੀਨਾ ਦੇ ਵਿੱਚ ਸੈਨ ਗੈਬਰੀਅਲ ਮਾਊਂਟੇਨਸ ਨੈਸ਼ਨਲ ਮੋਨੂਮੈਂਟ ਆ ਉਸ ਨੂੰ ਵੀ ਪ੍ਰੈਜ਼ੀਡੈਂਟ ਨੇ ਐਕਸਪੈਂਡ ਕੀਤਾ ਹੈ। ਅਗਲੀ ਖਬਰ ਵੱਲ ਚਲੀਏ। ਐਪਲ ਜੂਸ 1 ਗੈਲਨ ਵਾਲੀਆਂ ਜੋ ਬੋਤਲਾਂ ਆ, ਮਾਰਟੀਨੈਲੀ ਐਪਲ 1 ਲੀਟਰ ਗਲਾਸ ਬੋਟਲਸ, ਉਹਨਾਂ ਨੂੰ ਰੀਕਾਲ ਕੀਤਾ ਗਿਆ ਹੈਗਾ ਆ। ਇਹ ਮੈਰੀਲੈਂਡ ਦੇ ਆਫੀਸ਼ੀਅਲਸ ਨੇ ਦੱਸਿਆ ਵੀ ਕੁਝ ਉਹਨਾਂ ਦੇ ਵਿੱਚ ਇਨਆਰਗੈਨਿਕ ਆਰਸੈਨਿਕ ਉਹ ਜੋ ਜਿੰਨਾ ਚਾਹੀਦਾ ਉਸ ਤੋਂ ਜ਼ਿਆਦਾ ਲਿਮਿਟ 'ਚ ਪਾਇਆ ਗਿਆ ਹੈ। ਜੋ US ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਹੈਗਾ। ਐਸ ਮਾਰਟੀਨੈਲੀ ਤੇ ਕੰਪਨੀ ਜੋ ਆ ਉਹਨਾਂ ਨੇ 9 ਮਾਰਚ 2026 ਤੋਂ ਲੈ ਕੇ 10 ਮਾਰਚ 2026 ਤੱਕ ਦੇ ਜਿਹੜੇ ਲੇਬਲ ਲੱਗੇ ਹੋਏ ਹੈਗੇ ਆ ਬੋਟਲਸ ਦੇ ਉੱਤੇ, ਉਹਨਾਂ ਨੂੰ ਰੀਕਾਲ ਕੀਤਾ ਹੈ। ਇਹ ਸ਼ਿਪ ਕੀਤੇ ਗਏ ਸੀ ਮਾਰਚ 13 2023 ਤੋਂ ਲੈ ਕੇ ਸਤੰਬਰ 27 2023 ਤੱਕ। ਸੋ ਪਿਛਲੇ ਸਾਲ ਇਹ ਸ਼ਿਪ ਕੀਤੇ ਗਏ ਸੀਗੇ। ਇਹਨਾਂ ਦੀ ਲਿਮਿਟ ਹਜੇ 2026 ਤੱਕ ਹੈਗੀ ਆ। ਸੋ ਇਹ ਜੋ ਸੋਲਡ ਕੀਤੇ ਗਏ ਸੀ ਇਹ ਵਾਲਮਾਰਟ, ਟਾਰਗੇਟ, ਪਬਲਿਕ ਸਟੋਰ ਜੋ ਹੈਗੇ ਆ ਉਹਨਾਂ ਦੇ ਉੱਤੇ ਇਹ ਐਪਲ ਦੇ 1 ਲੀਟਰ ਦੀਆਂ ਬੋਟਲਸ ਆ ਜੋ ਉਹ ਸੈੱਲ ਕੀਤੀਆਂ ਗਈਆਂ ਸੀਗੀਆਂ। ਸੋ ਜੇ ਕਿਸੇ ਨੇ ਖਰੀਦਿਆ ਆ, ਕਿਸੇ ਨੂੰ ਸ਼ੱਕ ਹੈਗੀ ਆ ਤੇ ਉਹ ਉਹਨਾਂ ਨੂੰ ਚੈੱਕ ਕਰ ਲੈਣਾ ਚਾਹੀਦਾ ਹੈ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ 4 ਸਾਲ ਦੀ ਸਜ਼ਾ ਸੁਣਾਈ ਗਈ ਆ ਉਸ ਬੋਟ ਦੇ ਕੈਪਟਨ ਨੂੰ ਜਿਹੜੀ ਕਿ 2019 ਦੇ ਵਿੱਚ ਜਿਸ ਨੂੰ ਅੱਗ ਲੱਗ ਕੇ ਉਹ ਡੁੱਬ ਗਈ ਸੀ, ਜਿਸ ਵਿੱਚ 34 ਜਾਣਿਆਂ ਦੀ ਮੌਤ ਹੋਈ ਸੀ। ਜੈਰੀ ਨੇਲ ਬੋਲਨ 70 ਸਾਲਾਂ ਦਾ ਸੈਂਟਾ ਬਾਰਬਰਾ ਦਾ ਰਹਿਣ ਵਾਲਾ ਕੰਸੈਪਸ਼ਨ ਨਾਂ ਦੀ ਉਸ ਬੋਟ ਦਾ ਕੈਪਟਨ ਸੀਗਾ। 75 ਫੁੱਟ ਇਹ ਜਿਹੜੀ ਵੁੱਡ ਦੀ ਤੇ ਫਾਈਬਰ ਗਲਾਸ ਦੀ ਜਿਹੜੀ ਸ਼ਿਪ ਸੀਗੀ। US ਡਿਪਾਰਟਮੈਂਟ ਆਫ ਜਸਟਿਸ ਨੇ ਇਸ ਬਾਰੇ ਦੱਸਿਆ ਆ। ਕੰਸੈਪਸ਼ਨ ਜਿਹੜੀ ਇਹ ਬੋਟ ਆ ਉਹ ਸੈਂਟਾ ਕਰੂਜ਼ ਆਈਲੈਂਡ ਦੇ ਲਾਗੇ ਲੇਬਰ ਡੇ 2019 ਦੇ ਵਿੱਚ ਹਾਦਸਾ ਜਿਹੜੀ ਅੱਗ ਲੱਗਣ ਤੋਂ ਬਾਅਦ ਦੇ ਵਿੱਚ ਡੁੱਬ ਗਈ ਸੀ। 33 ਪੈਸੰਜਰ ਤੇ ਇੱਕ ਜਿਹੜਾ ਕਰੂ ਮੈਂਬਰ ਆ ਉਸ ਦੀ ਜਿਹੜੀ ਉਹ ਮੌਤ ਹੋਈ ਸੀ। ਕੈਲੀਫੋਰਨੀਆ ਦੇ ਮੈਰੀਟਾਈਮ ਇਤਿਹਾਸ ਦੇ ਵਿੱਚ ਸਭ ਤੋਂ ਭਿਆਨਕ ਹਾਦਸੇ ਦੇ ਵਜੋਂ ਦੇਖਿਆ ਗਿਆ ਸੀਗਾ। ਬੋਲਨ ਨੇ ਕਹਿੰਦੇ ਵੀ ਸ਼ਿਪ ਨੂੰ ਅਬੈਂਡਨ ਕਰ ਦਿੱਤਾ, ਉੱਥੋਂ ਉਹ ਦੌੜ ਗਿਆ ਰਾਦਰ ਦੈਨ ਵੀ ਜਿਹੜੇ ਉੱਥੇ ਫਸੇ ਪਏ ਆ ਉਹਨਾਂ ਨੂੰ ਉਹ ਬਚਾਵੇ ਜਾਂ ਉਹਨਾਂ ਨੂੰ ਰੈਸਕਿਊ ਕਰੇ। ਕਹਿੰਦੇ ਨਾ ਹੀ ਉਹਨੇ ਸੇਫ ਇਨਵਾਇਰਨਮੈਂਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ। ਪ੍ਰੋਸੀਕਿਊਟਰਸ ਨੇ ਇਹੀ ਇਸ ਦੇ ਉੱਤੇ ਜਿਹੜੇ ਦੋਸ਼
ਲਾਏ ਸੀਗੇ। US ਅਟਾਰਨੀ ਮਾਰਟਿਨ ਐਸਟਰਾਡਾ ਨੇ ਕ੍ਰਿਟੀਸਾਈਜ਼ ਕੀਤਾ ਬੋਲਨ ਨੂੰ, ਕਹਿੰਦੇ ਵੀ ਇਸ ਦੀ ਜਿਹੜੀ ਡਰਪੋਕ ਆ ਕੋਵਿਡਸ ਤੇ ਜਿਹੜਾ ਬਾਰ-ਬਾਰ ਜਿਹੜਾ ਇਹ ਫੇਲ ਹੋਇਆ, ਰਿਪੀਟਡ ਫੇਲੀਅਰ ਐਜ਼ ਏ ਕੈਪਟਨ ਹੋਇਆ ਆ, ਉਹਦੇ ਕਰਕੇ ਕਈ ਲੋਕਾਂ ਦੀਆਂ ਜਿਹੜੀਆਂ ਉਹ ਜਾਨਾਂ ਜਿਹੜੀਆਂ ਉਹ ਚਲੇ ਗਈਆਂ ਸੀਗੀਆਂ। ਸੋ 4 ਸਾਲ ਦੀ ਹੁਣ ਇਸ ਨੂੰ ਜਿਹੜੀ ਸਜ਼ਾ ਆ ਇਹ ਸੁਣਾਈ ਗਈ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਅਮਰੀਕਾ ਦਾ ਹੁਣ ਦੂਜੀ ਸਟੇਟ ਬਣ ਗਈ ਹੈ ਜਿੱਥੇ ਇਲੈਕਟ੍ਰਿਸਿਟੀ ਦੀਆਂ ਕੀਮਤਾਂ ਸੈਕੰਡ ਹਾਈਐਸਟ ਹੈਗੀਆਂ ਪੂਰੇ ਅਮਰੀਕਾ ਦੇ ਵਿੱਚ। ਸੋ ਲੋਕ ਬੜੇ ਤੰਗ ਹੋ ਰਹੇ। ਆਲਰੇਡੀ ਇਨਫਲੇਸ਼ਨ ਨੂੰ ਲੈ ਕੇ ਗਰੋਸਰੀ ਬੜੀ ਮਹਿੰਗੀ ਸੀ, ਗੈਸ ਮਹਿੰਗੀ ਸੀ, ਰੈਂਟ, ਘਰਾਂ ਦੀਆਂ ਕੀਮਤਾਂ ਮਹਿੰਗੀਆਂ, ਤੇ ਹੁਣ ਬਿਜਲੀ ਵੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈਗੀ ਆ। ਪੈਸੀਫਿਕ ਗੈਸ ਤੇ ਇਲੈਕਟ੍ਰਿਕ ਕੰਪਨੀ ਦੇ ਕਈ ਕਸਟਮਰ ਉਹਨਾਂ ਨੇ ਦੱਸਿਆ ਵੀ ਮਿਨੀਮਮ $100 ਉਹਨਾਂ ਦੇ ਬਿੱਲ ਜਿਹੜੇ ਆ ਉਹ ਵੱਧ ਗਏ ਹੈਗੇ ਆ। 5.5 ਮਿਲੀਅਨ ਦੇ ਕਰੀਬ ਕਸਟਮਰਸ PG&E ਦੇ ਹੈਗੇ ਆ ਇਸ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ। ਤੇ PG&E ਵਾਲੇ ਇਹ ਕਹਿੰਦੇ ਆ ਵੀ ਅਸੀਂ 20% ਦੇ ਕਰੀਬ ਰੇਟ ਇਨਕਰੀਜ਼ ਕੀਤੇ ਆ। 16 ਮਿਲੀਅਨ ਕੈਲੀਫੋਰਨੀਆ 'ਚ ਜੋ ਲੋਕ ਰਹਿੰਦੇ ਹੈਗੇ ਆ। ਨੰਬਰ 1 ਸਟੇਟ ਹਵਾਈ ਆ। ਉੱਥੇ ਸਭ ਤੋਂ ਜ਼ਿਆਦਾ ਬਿਜਲੀ ਮਹਿੰਗੀ ਹੈਗੀ ਆ। ਉਹਦਾ ਕੋਸਟ ਆਫ ਸ਼ਿਪਿੰਗ ਆਇਲ ਜਿਹੜਾ ਉਹਨਾਂ ਦਾ ਬਹੁਤ ਮਹਿੰਗਾ ਹੈਗਾ ਉਸ ਏਰੀਏ 'ਚ, ਕੋਸਟਲ ਏਰੀਆ ਹੈਗਾ ਬਹੁਤ। ਤੇ ਕੈਲੀਫੋਰਨੀਆ ਪਿਛਲੇ 10 ਸਾਲਾਂ ਤੋਂ ਜਿਹੜੇ ਰੇਟ ਆ ਇਹਨਾਂ ਦੇ ਵੱਧਦੇ ਜਾ ਰਹੇ ਹੈਗੇ ਆ। ਪਹਿਲਾਂ 7ਵੇਂ 8ਵੇਂ ਨੰਬਰ ਤੇ ਹੁੰਦਾ ਸੀ, ਹੁਣ ਦੂਸਰੇ ਨੰਬਰ ਦੇ ਉੱਤੇ ਚਲਾ ਗਿਆ। ਸੋ ਜਿਹੜੇ ਲੋਕ ਥੋੜੇ ਗਰਮੀ ਵਾਲੇ ਏਰੀਏ 'ਚ ਰਹਿੰਦੇ ਹੈਗੇ ਆ, ਸੈਂਟਰਲ ਵੈਲੀ 'ਚ ਆ ਜਾਂ ਲਾਸ ਐਂਜਲਸ ਵਾਲੀ ਸਾਈਡ ਰਹਿੰਦੇ ਆ, ਉਹਨਾਂ ਦੇ ਹੁਣ ਜਿਹੜੇ ਬਿੱਲ ਆ ਗਰਮੀਆਂ ਦੇ ਵਿੱਚ ਕਾਫੀ ਜ਼ਿਆਦਾ ਆਊਗੇ। ਜੀ ਯਾਦ ਹੋਣਾ ਹਰਜੋਤ ਸਿੰਘ ਜੀ, ਕਈ ਸਾਲ ਪਹਿਲਾਂ 2018 ਦੀਆਂ ਜਿਹੜੀਆਂ ਵਾਈਲਡ ਫਾਇਰਸ ਦੇ ਵਿੱਚ ਇੱਕ ਪੈਰਾਡਾਈਸ ਨਾਂ ਦਾ ਜਿਹੜਾ ਸ਼ਹਿਰ ਸੀ ਉਹ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ, ਅੱਗ ਦੀ ਭੇਂਟ ਤੇ ਚੜ੍ਹ ਗਿਆ ਸੀ। ਕਈ ਲੋਕਾਂ ਦੀਆਂ ਉਸ ਵਿੱਚ ਜਾਨਾਂ ਵੀ ਗਈਆਂ। 26,000 ਦੀ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਪਾਪੂਲੇਸ਼ਨ ਸੀਗੀ ਕੈਂਪ ਫਾਇਰ ਜਿਹੜੀ 2018 ਦੀ ਲੱਗੀ ਸੀਗੀ। ਬਾਅਦ ਦੇ ਵਿੱਚ ਮਹਿਜ 4,000 ਲੋਕ ਹੀ ਇਸ ਸ਼ਹਿਰ ਦੇ ਵਿੱਚ ਰਹਿ ਗਏ ਸੀਗੇ ਜਿਹੜੇ ਉੱਥੇ ਰਹਿ ਰਹੇ ਸੀ। ਹੁਣ ਕਹਿੰਦੇ ਵੀ ਅੱਗਾਂ ਤੋਂ ਬਾਅਦ ਦੇ ਵਿੱਚ ਇਹ ਸ਼ਹਿਰ ਇੱਕ ਵਾਰੀ ਫੇਰ ਵਧਣਾ ਫੁੱਲਣਾ ਸ਼ੁਰੂ ਹੋ ਰਿਹਾ ਆ। ਪੈਰਾਡਾਈਸ ਰਿਕਵਰੀ ਤੇ ਇਕਨੋਮਿਕ ਡਿਵੈਲਪਮੈਂਟ ਦੇ ਜਿਹੜੇ ਡਾਇਰੈਕਟਰ ਕੋਲੈਟ ਕਰਟਿਸ ਨੇ ਕਿਹਾ ਆ ਵੀ ਕਾਫੀ ਲੋਕ ਹੁਣ ਇੱਥੇ ਮੁੜ ਦੁਬਾਰਾ ਇਨਵੈਸਟ ਕਰ ਰਹੇ ਆ ਤੇ ਇਸ ਵਾਰ ਪੈਰਾਡਾਈਸ ਨੂੰ ਫਾਸਟੈਸਟ ਗਰੋਇੰਗ ਟਾਊਨ ਇਨ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨੈਂਸ ਦੇ ਦੁਆਰਾ ਘੋਸ਼ਿਤ ਕੀਤਾ ਗਿਆ ਆ। ਪਿਛਲੇ ਕੁਝ ਸਾਲਾਂ ਤੋਂ ਟਾਊਨ ਆਫ ਪੈਰਾਡਾਈਸ ਦੇ ਵਿੱਚ ਪਾਪੂਲੇਸ਼ਨ ਦੇ ਵਿੱਚ ਵਾਧਾ ਹੋਇਆ। 2020 ਦੇ ਵਿੱਚ 4,000 ਪਾਪੂਲੇਸ਼ਨ ਸੀ ਤੇ ਹੁਣ 4 ਸਾਲਾਂ ਬਾਅਦ ਉਸ ਤੋਂ ਇਹ ਡਬਲ ਤੋਂ ਵੀ ਵੱਧ, ਤਕਰੀਬਨ 3 ਗੁਣਾ ਜਿਹੜੀ ਪਾਪੂਲੇਸ਼ਨ 11,000 ਦੇ ਉੱਤੇ ਪਹੁੰਚ ਚੁੱਕੀ ਆ। ਟਾਊਨ ਆਫ ਪੈਰਾਡਾਈਸ ਦੇ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਆ ਵੀ ਹੁਣ ਅਸੀਂ ਹੋਰ ਬੈਟਰ ਟ੍ਰੈਫਿਕ ਕੰਟਰੋਲ ਜਿਹੜਾ ਉਹ ਕਰ ਰਹੇ ਆ ਜਾਂ ਤੇ ਨਾਲ ਦੇ ਨਾਲ ਜਿਹੜੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਵੀ ਕੰਮ ਜਿਹੜਾ ਉਹ ਹੁਣ ਸਾਡਾ ਵੱਧਦਾ ਜਾ ਰਿਹਾ ਆ। ਪੈਰਾਡਾਈਸ ਸ਼ਹਿਰ ਦੀ ਉਸ ਟਾਈਮ ਦੇ ਉੱਤੇ ਵੱਡੀ ਮੁਸ਼ਕਲ ਇਹ ਆਈ ਸੀ, ਇੱਕੋ ਹੀ ਇਨਗ੍ਰੈਸ ਤੇ ਉਹੀ ਇਗ੍ਰੈਸ ਸੀਗੀ, ਯਾਨੀ ਕਿ ਨਿਕਲਣ ਦੇ ਲਈ ਤੇ ਜਾਣ ਦੇ ਲਈ ਇੱਕ ਹੀ ਰਾਹ ਸੀਗਾ। ਹੁਣ ਉਸ ਦੇ ਲਈ ਇਹਨਾਂ ਨੇ ਕੀ ਤਬਦੀਲੀਆਂ ਕੀਤੀਆਂ ਆ ਤੇ ਨਾਲੇ ਅੱਗਾਂ ਤੋਂ ਬਚਾਅ ਕਰਨ ਦੇ ਲਈ ਕਿਹੜੇ ਜਿਹੜੇ ਨਵੇਂ ਉਪਰਾਲੇ ਕੀਤੇ ਹੋਣਗੇ ਉਹ ਜ਼ਰੂਰ ਸੋਚਣ ਲਾਇਕ ਜਾਂ ਦੇਖਣ ਲਾਇਕ ਜਿਹੜੇ ਹੋਣਗੇ। ਪਰ ਕੈਲੀਫੋਰਨੀਆ ਦੇ ਜਿਹੜੇ ਫਾਈਨੈਂਸ ਡਿਪਾਰਟਮੈਂਟ ਦੇ ਦੁਆਰਾ ਇਸ ਸ਼ਹਿਰ ਨੂੰ ਸਭ ਤੋਂ ਫਾਸਟੈਸਟ ਗਰੋਇੰਗ ਸ਼ਹਿਰ ਦਾ ਜਿਹੜਾ ਖਿਤਾਬ ਆ ਉਹ ਹੁਣ ਦਿੱਤਾ ਗਿਆ ਹੈ। ਬੇਬਰਿਜ ਦੇ ਉੱਤੇ ਸਰੋਤਿਆਂ ਨੇ ਪਿਛਲੇ ਸਾਲ ਦੇਖਿਆ ਹੋਣਾ, ਮਾਰਚ ਮਹੀਨੇ ਦੇ ਵਿੱਚ ਲਾਈਟਸ ਲੱਗੀਆਂ ਹੋਈਆਂ ਸੀਗੀਆਂ, ਬਹੁਤ ਸੋਹਣੀਆਂ ਸੀਗੀਆਂ, ਤੇ ਉਹ ਡਾਰਕ ਹੋ ਗਈਆਂ ਸੀਗੀਆਂ, ਬੰਦ ਹੋ ਗਈਆਂ ਸੀਗੀਆਂ। ਹੁਣ $10 ਮਿਲੀਅਨ ਇੱਕ ਪ੍ਰਾਈਵੇਟ ਫੰਡਿੰਗ ਹੋਈ ਆ ਨਾਨ ਪ੍ਰੋਫਿਟ ਇਲੂਮੀਨੇਟ ਵੱਲੋਂ। ਉਹਨਾਂ ਨੇ ਇਹ ਕਿਹਾ ਆ ਵੀ 1.8 ਮੀਲ ਲੰਮਾ ਜਿਹੜਾ ਬੇ ਬ੍ਰਿਜ ਆ ਉਹਦੇ ਉੱਤੇ ਜਿਹੜੀਆਂ ਹੁਣ ਚਮਕਦੀਆਂ ਲਾਈਟਾਂ ਆ ਉਹ ਲਾਈਆਂ ਜਾਣਗੀਆਂ ਤੇ ਉਹ ਬਹੁਤ ਹੀ ਦੇਖਣ ਵਾਲਾ ਵਧੀਆ ਉਸਦਾ ਜਿਹੜਾ ਨਜ਼ਾਰਾ ਹੋਊਗਾ। ਸੈਨ ਫਰਾਂਸਿਸਕੋ ਦੇ ਮੇਅਰ ਲੰਡਨ ਬਰੀਡ ਨੇ ਸਟੇਟਮੈਂਟ 'ਚ ਦੱਸਿਆ ਆ ਵੀ ਇਹ ਇੱਕ ਵਧੀਆ ਪ੍ਰੋਜੈਕਟ ਆ ਜਿਹਦੇ ਨਾਲ ਲੋਕ ਹੋਰ ਇਸ ਨੂੰ ਦੇਖਣ ਆਉਣਗੇ। $10 ਮਿਲੀਅਨ ਪ੍ਰਾਈਵੇਟ ਫੰਡਿੰਗ ਹੋਈ ਆ। ਇਸ ਤੋਂ ਬਿਨਾਂ ਹੋਰ ਵੀ ਲੋਕ ਇਹਦੇ ਵਿੱਚ ਜਿਹੜੇ ਆ ਪੈਸੇ ਐਡ ਕਰ ਰਹੇ ਹੈਗੇ। ਸੈਕਰਾਮੈਂਟੋ ਕਾਉਂਟੀ ਦੇ ਵਿੱਚ I-5 ਦੇ ਉੱਤੇ ਅੱਜ ਇੱਕ ਵੱਡਾ ਹਾਦਸਾ ਹੋਣ ਕਰਕੇ ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਬਹੁਤ ਵੱਡਾ ਜਿਹੜਾ ਟ੍ਰੈਫਿਕ ਬੈਕਅਪ ਦੇਖਿਆ ਗਿਆ ਆ। ਲੈਂਪਾਰਟ ਜਿਹੜੀ ਸਟਰੀਟ ਆ, ਰੋਡ ਆ, ਉਸ ਦੇ ਲਾਗੇ I-5 ਸਾਊਥ ਬਾਉਂਡ ਦੇ ਉੱਤੇ ਇੱਕ ਜਿਹੜਾ ਬਿਗ ਰਿਗ ਆ ਉਹ ਬ੍ਰਿਜ ਤੋਂ ਜਿਹੜਾ ਉਹ ਹੇਠਾਂ
ਡਿੱਗ ਗਿਆ ਸੀਗਾ। ਸੋ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਕਿਹਾ ਵੀ ਓਵਰਆਲ ਇਸ ਹਾਦਸੇ ਦੇ ਵਿੱਚ 3 ਵਹੀਕਲ ਇਨਵੋਲਵ ਦੱਸੇ ਜਾਂਦੇ ਆ ਇਸ ਕ੍ਰੈਸ਼ ਦੇ ਵਿੱਚ। ਕਿੰਨਿਆਂ ਨੂੰ ਸੱਟਾਂ ਲੱਗੀਆਂ, ਕਿੱਦਾਂ ਦੀ ਜਿਹੜੀ ਇੰਜਰੀਜ਼ ਆ, ਉਹਦੇ ਬਾਰੇ ਅਜੇ ਬਹੁਤੀ ਜਾਣਕਾਰੀ ਨਹੀਂ ਹੈਗੀ। ਸੋ ਕੁਝ ਇੰਜਰੀਜ਼ ਜਿਹੜੀਆਂ ਜ਼ਰੂਰ ਰਿਪੋਰਟ ਹੋਈਆਂ ਨੇ। ਬਿਗ ਰਿਗ ਕਹਿੰਦੇ ਵੀ ਉੱਥੇ ਜਿਹੜਾ ਬ੍ਰਿਜ ਤੋਂ ਜਿਹੜਾ ਉਹ ਡਿੱਗ ਗਿਆ ਸੀ I-5 ਦੇ ਸਾਊਥ ਬਾਉਂਡ ਜਿਹੜਾ ਆ, ਉੱਥੇ ਇਹ ਕੋਲੀਜਨ ਹਾਦਸਾ ਜਿਹੜਾ ਉਹ ਵਾਪਰਿਆ ਆ। ਤਕਰੀਬਨ 4:30 ਵਜੇ ਇਹ ਹਾਦਸਾ ਉੱਥੇ ਵਾਪਰਿਆ ਸੀ ਤੇ ਅਜੇ ਵੀ ਜਿਹੜਾ ਟ੍ਰੈਫਿਕ ਆ ਉਹ ਕਾਫੀ ਜ਼ਿਆਦਾ ਬਲੌਕਡ ਦੱਸਿਆ ਜਾ ਰਿਹਾ ਆ। ਜੀ, ਫਰਿਜ਼ਨੋ ਤੋਂ ਖਬਰ ਆ ਰਹੀ ਹੈ ਵੀ ਉੱਥੇ 10 ਦੇ ਕਰੀਬ ਜਿਹੜੇ ਬੱਚੇ ਆ ਉਹ ਅੱਜ ਬਿਮਾਰ ਹੋ ਗਏ। ਉਹਨਾਂ ਦਾ ਜਿਹੜਾ ਹੈਜ਼ਮੈਟ ਉੱਥੇ ਸੀਗਾ ਉਹਦੇ ਕਰਕੇ ਐਕਸਪੋਜ਼ ਹੋ ਗਏ ਤੇ ਉਹਨਾਂ ਨੂੰ ਫਿਰ ਘਰ ਭੇਜਿਆ ਗਿਆ। ਫਰਿਜ਼ਨੋ ਦੀ ਫਾਇਰ ਡਿਪਾਰਟਮੈਂਟ ਨੇ ਇਹ ਕਿਹਾ ਵੀ ਫਾਇਰ ਐਕਸਟਿੰਗੁਇਸ਼ਰ ਇੱਕ ਕਲਾਸਰੂਮ ਦੇ ਵਿੱਚ ਸੀ, ਉਹ ਚੱਲ ਗਿਆ ਤੇ ਜਿਹਦੇ ਤੋਂ ਬਾਅਦ ਬੱਚੇ ਜਿਹੜੇ ਆ ਉਹਨਾਂ ਨੂੰ ਅਫੈਕਟ ਕਰ ਗਿਆ ਤੇ ਉਹਨਾਂ ਨੂੰ ਬਰੀਥਿੰਗ ਦਾ ਇਸ਼ੂ ਆਇਆ ਤੇ ਕਿਸੇ ਤਰ੍ਹਾਂ ਦੀ ਜਿਹੜੀ ਮੇਜਰ ਇੰਜਰੀ ਨਹੀਂ ਹੋਈ, ਪਰ ਵਾਪਸ ਉਹਨਾਂ ਨੂੰ ਫਿਰ ਘਰ ਭੇਜ ਦਿੱਤਾ ਗਿਆ। ਜੀ, ਸਮਾਂ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਨੂੰ ਜਾਂਦੇ ਜਾਂਦੇ ਮਾਰਕੀਟ ਦਾ ਜੇ ਹਾਲ ਦੱਸਦੇ ਜਾਈਏ। ਡਾਓ ਜੋਨ ਦੇ ਵਿੱਚ 322 ਪੁਆਇੰਟਾਂ ਦਾ ਇਜ਼ਾਫਾ ਹੋਇਆ, ਕੱਲ ਦੇ ਮੁਕਾਬਲੇ 38,226 ਤੇ ਬੰਦ ਹੋਇਆ। S&P 46 ਪੁਆਇੰਟ ਵੱਧ ਕੇ 5,064 ਦੇ ਉੱਤੇ, ਨੈਸਡੈਕ 235 ਪੁਆਇੰਟ ਵੱਧ ਕੇ 15,841 ਤੇ। ਸੋਨੇ ਦਾ ਭਾਅ $2312 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.58% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 59,045 ਤੇ ਇਥੀਰੀਅਮ $2985 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $83.36 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $278.36। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1.37। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਉਹ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਰੈਫਲ ਚੱਲ ਰਿਹਾ ਹੈਗਾ ਜੋ ਸਾਡੇ ਸਰੋਤੇ ਸੈਕਰਾਮੈਂਟੋ ਐਲਗਰੋ ਇਸ ਏਰੀਏ 'ਚ 1470 AM ਤੇ 105.9 FM ਨੂੰ ਸੁਣ ਰਹੇ ਹੈਗੇ ਆ ਤੇ ਤੁਸੀਂ ਕਾਲ ਕਰ ਸਕਦੇ ਹੋ। ਅੱਜ ਨਾਮ ਕੱਢੇ ਗਏ ਹੈਗੇ ਆ, ਅਗਲੇ ਵੀਕ ਫੇਰ ਵੀਰਵਾਰ ਨੂੰ ਕੱਢੇ ਜਾਣਗੇ ਤੇ ਤੁਸੀਂ ਕਾਲ ਕਰ ਸਕਦੇ ਹੋ ਰਾਈਟ ਨਾਓ 408 272 5200। ਸਿਰਫ ਇੰਨਾ ਹੀ ਦੱਸਣਾ ਹੈ ਵੀ ਤੁਸੀਂ ਕਿਹੜੇ ਸ਼ਹਿਰ ਦੇ ਵਿੱਚ ਇਹ ਜਿਹੜੀ ਫ੍ਰੀਕੁਐਂਸੀ ਆ ਉਹਨਾਂ ਨੂੰ ਸੁਣ ਰਹੇ ਹੋ ਜੀ, ਤੇ ਆਪਣਾ ਫੋਨ ਨੰਬਰ ਜਿਹੜਾ ਉਹ ਨਾਲ ਲਿਖਵਾਉਣਾ ਹੈ ਤੇ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।